चेतर चेतनी लगदा केते अडीका नित मैं हज़रत शाह अली इमाम नूं केड़ा अजकल जावे नजफ दे वल देवे मेरे पैगाम नूं हिजर दी खिच होया दिल जिच मिलो पल विच शर्मा ने नाम नूं मरातब शाह जी ना तरसाओ है इस गुलाम जी उन्हें आख्या भी मैनू थोड़ी जी आउंदी आंदी मैनू कोनी पर चलो मैं अजाना ना दे तुसीं खलो अच्छा ये मुड़को जी जड़े साने बन्ने खड़े रहे हाँ जी ते सिख ना हमला करना हाँ जी उन्हें अजान पाड़ दी चलो जिन्नी आउंदी पढ़नी तो उन्नी अच्छा हाँ जी इस तो फिर असीं इत्थे रह गए मुसलमान आ तो साई सिख सन फिर उन्हें जाना ही सी तो बदियां बुदियां तो फिर लोग करते सन माझे दे यार आए अच्छा उन्हें आख्या आ यार मखना चलिए जरा को ਕੀ उत्थों ਕੰਮ ਕਰਦੇ ਸੀ वाही दा ही कोई ਅੱਛਾ ਵਾਈ ਕਰਦੇ हाँ तो रात नूं चोरी चारी चू करदे हैं अच्छा आ भी जरा उत्थों हो के लगे उन्हें ਅੱਛਾ उन्हें आख्या यार मेरे मुर्शद मैनू डकया ਅੱਛਾ उन्हें कहा छो मुर्शद दरबारे लम्मा पिया इत्थों आने उन्हें कहा चल मैं चल के ਅੱਛਾ। वो उन्हें कोल इलम बड़ा सी हम्म बादशाह शहनशाहां कोल बहुत इलम सी ज़्यादा हाँ जी उन्हें ना फिर हौली हौली इन्हां सानू जट्टां नूं मुसलमान किया साडे वडके नूं अच्छा हाँ जी चलो मुसलमान हो गया वो असी फिर मुसलमान रहे वो सिख रहे बलादे दी मुड़ी इक्को ही सी ਆ ਖੂਨ ਤੇ ਇੱਕ ਹੀ ਸੀ खून तो एक ही सी हालांकि हुण गैला साडा डेरा सी उत्थे वो भी वसदे सन अच्छा। एक घर दे असीं भी वसदे सां ਸਹੀ इसे तरह असीं रल के ही वसदे रहे हैं है जी दरबार शरीफ समसे ढड्डे माशाल्लाह बड़ा खूबसूरत दरबार शरीफ बनाया होया है बुजुर्गो केड़ी टाली सी जेड़ी तुसी दसी बेरी जेड़ी तुसी दस रहे सी अच्छा ए वाली बेरी है लगाई सी बुजुर्गां ने अच्छा थल्लों एक ही मोड इन्हां दा अच्छा मोड़ा लाया हाँ मेरे थले कड़ा रखा हाँ अच्छा मोड़ा लाया सी ये मोड़ा ला सही हो गया देर का बाद कुछ फरा ला देना ते बोर्ड भी पुराना ही है हाँ गोर भी आ बरना एक पुराना हाँ जी बरना पुराना ये बड़ा बरना केड़ा जी अच्छा है बरना माशाल्लाह जी बड़ी खूबसूरती ना बनाया गया दरबार शरीफ अस्सलाम वालेकुम या अबूर ਇਹ ਕਿਹੜੇ ਬਜ਼ੁਰਗਾਂ ਦੇ इस की बहादुर शाह पहले बुजुर्ग जेड़े आए ਜਿਹੜੇ ਸਭ ਤੋਂ ਪਹਿਲੇ ਬਜ਼ੁਰਗ ਜਿਹੜੇ ਇਸ ਪਿੰਡ ਦੇ ਵਿੱਚ ਆਏ इस पिंड दे विच आए ने। ਅੱਛਾ ਇਹ ਉਹਨਾਂ ਦਾ ਮਾਸ਼ਾਅੱਲਾ ਦਰਬਾਰ ਜੀ ਸਹੀ ਹੋ ਗਿਆ ਬੜੇ ਖੂਬਸੂਰਤ ਬਣਾਇਆ ਜੀ ਇਹਨਾਂ ਦਾ ਮੇਲਾ ਕਿਹੜੇ ਡੇਟ ਨੂੰ ਲੱਗਦਾ ਹਾੜ ਨੂੰ 24
24 ਹਾਰਟ ਅੱਛਾ 24 ਹਾਰਟ ਦੀ ਸਹੀ ਹੋ ਗਿਆ। ਤੇ ਅੱਗੇ ਦੱਸਣਾ ਅੱਗੇ ਸਖੀ ਰੂੜੇ ਸ਼ਾਹ ਦਾ ਇਹ ਦਰਬਾਰ ਸਾਹਿਬ ਮੇਰਾ ਸਖੀ ਰੂੜੇ ਸ਼ਾਹ ਦਾ। ਅੱਛਾ ਇਹ ਇਹਨਾਂ ਦੇ ਮਰੀਜ਼ ਸਨ। ਜੀ ਉਹਨਾਂ ਦੇ ਮਰੀਜ਼ ਸਨ। ਸਹੀ ਹੋ ਗਿਆ। ਇਹਨਾਂ ਦਾ ਮਾਘ ਨੂੰ ਹੁੰਦਾ ਮੇਲਾ। ਇਹਨਾਂ ਦਾ ਮਾਂ ਕਬੂਲ। ਇਹ ਸਖੀ ਫਕੀਰ ਸ਼ਾਹ ਸਖੀ ਮਾਨੇ ਸ਼ਾਹ। ਸਖੀ ਦੀ ਬਖਸ਼ ਸ਼ਾਹੀ ਕਾਦ ਉਸ ਇਹਦਾ ਹੁੰਦਾ ਜੀ 14-15 ਤੋਂ। ਅੱਛਾ ਇਹ ਇਹਨਾਂ ਬਜ਼ੁਰਗਾਂ ਦੇ ਮਰੀਜ਼ ਸਨ। ਹਾਂਜੀ ਇਹ ਉਹਨਾਂ ਦੇ ਤੇ ਇਹ ਅੱਗੇ ਸਖੀ ਫਕੀਰ ਸ਼ਾਹ। ਹਾਂਜੀ ਸਖੀ ਫਕੀਰ ਸ਼ਾਹ ਤੇ ਬਾਬਾ ਨਿਲਾਮ ਸ਼ਾਹ। ਸਖੀ ਫਕੀਰ ਸ਼ਾਹ ਤੇ ਬਾਬਾ ਗੁਲਾਮ ਹਾਂਜੀ ਇਹ ਗੁਲਾਮ ਅਲੀ। ਇਹ ਨਾਲ ਹੀ ਤੇਰੇ ਨਾਲ ਰਹਿ ਲੈਣਾ। ਅੱਛਾ ਅੱਛਾ ਅੱਛਾ। अस्सलाम वालेकुम ਬਜ਼ੁਰਗੋ। ਵਾਲੇਕੁਮ ਸਲਾਮ ਜੀ। ਕੀ ਹਾਲ ਚਾਲ ਹੈ ਤੁਹਾਡਾ? ਠੀਕ ਠਾਕ ਹੋ? ਬਹੁਤ ਬੜੀ ਮਿਹਰਬਾਨੀ। ਬਜ਼ੁਰਗੋ ਅਸੀਂ ਅੱਜ ਇਹਨਾਂ ਬਜ਼ੁਰਗਾਂ ਦਾ ਵੀ ਇੰਟਰਵਿਊ ਕੀਤਾ ਹੈ ਸਮਸੇ ਢੱਡੇ ਦਾ। ਤੇ ਤੁਸੀਂ ਸਾਨੂੰ ਹੁਣ ਦਰਬਾਰ ਸ਼ਰੀਫ ਦੇ ਬਾਰੇ ਦੱਸੋ ਕਿ ਇਹ ਤੁਸੀਂ ਲੋਕ ਜਦੋਂ ਪਹਿਲੋਂ 47 ਤੋਂ ਪਹਿਲੇ ਤੁਹਾਡੇ ਖਾਨਦਾਨ ਜਦੋਂ ਬਜ਼ੁਰਗ ਨਹੀਂ ਸੀ ਇੱਥੇ ਆਏ ਉਦੋਂ ਕਿਹੜੀ ਬਰਾਦਰੀ ਹੁੰਦੀ ਸੀ? ਸਿੱਖ ਹੁੰਦੇ ਸੀ ਜਾਂ ਮੁਸਲਮਾਨ ਹੁੰਦੇ ਸੀ? ਇਹਨਾਂ ਬਾਰੇ ਦੱਸਣਾ। ਕੁਝ ਕਮੀ ਭਰਾ ਜਿਹੜੇ ਸਨ ਨਾ ਸਾਡੇ ਹਾਂਜੀ ਇਹ ਮੁਸਲਮਾਨ ਹੁੰਦੇ ਸਨ। ਅੱਛਾ ਮੁਸਲਮਾਨ ਹੁੰਦੇ ਸਨ। ਹਾਂ ਜਿਹੜੀ ਸਿੱਖ ਬਰਾਦਰੀ ਸੀ ਜੱਟ ਬਰਾਦਰੀ ਹਾਂਜੀ ਇਹ ਸਾਰੇ ਸਿੱਖ ਹੀ ਸਨ। ਅੱਛਾ ਹਾਂਜੀ ਇਹ ਸਖੀ ਬਹਾਦਰ ਸ਼ਾਹ ਲੱਜਪਾਲ ਸ਼ਹਿਨਸ਼ਾਹ ਇਹ ਤਨ ਤਾਲਬ ਨੇ ਹਰਦੇਵ ਸ਼ਰੀਫ ਵਾਲਿਆਂ ਦੇ। ਅੱਛਾ ਉਹ ਨਾ ਇੱਥੇ ਆ ਕੇ ਡੇਰਾ ਲਾਇਆ। ਇਸ ਪੈਲੀ ਦੇ ਵਿੱਚ ਨਾ ਇਹ ਪੈਲੀ ਸਿੱਖਾਂ ਦੀ ਸੀ। ਅੱਛਾ ਇਹ ਪੈਲੀ ਸੀ ਬਾਬੇ ਵੇਲਾ ਸਿੰਘ ਦੀ। ਬਾਬੇ ਵੇਲਾ ਸਿੰਘ ਦੀ ਪੈਲੀ ਸੀ। ਹਾਂਜੀ ਅੱਛਾ ਅੱਛਾ ਉੱਥੇ ਦਰਬਾਰ ਬਣੇ ਹੀ ਬੰਨੇ। ਉਹ ਬਾਬਾ ਵੇਲਾ ਸਿੰਘ ਜਿਹੜਾ ਸੀ ਨਾ ਜਿਸ ਵੇਲੇ ਬਾਦਸ਼ਾਹ ਇੱਥੇ ਆ ਕੇ ਬੈਠੇ ਨੇ ਨਾ ਹਾਂਜੀ ਉਦੋਂ ਪਿੰਡ ਭਰਾ ਹੁੰਦਾ ਸੀ। ਸਹੀ। ਇੱਥੇ ਪਿੰਡ ਕੋਲ ਹੀ ਸੀ ਜਦ ਪਿੰਡ ਭਰਾ ਸੀ। ਅੱਛਾ ਉਹ ਸਿੱਖ ਭਰਾ ਸਾਰੇ ਜੁੜ ਕੇ ਆਏ ਵੀ ਤੁਸੀਂ ਆਓ ਪਿੰਡ ਦੇ ਵਿੱਚ। ਅੱਛਾ ਸਰਕਾਰ ਫਰਮਾਨ ਲੱਗੇ ਪਿਆ ਮੋੜਾ ਗੱਡਿਆ ਸਨ ਬੇਰ ਜਿਹੜੀ ਘੜੇ ਦੀ ਛਾਂ ਬਣਾਈ ਸਨ। ਅੱਛਾ ਹਾਂਜੀ ਘੜਾ ਧੜਿਆ ਹੁੰਦਾ ਸੀ। ਘੜੇ ਦੇ ਅਸੀਂ ਵੇਖੇ ਨੇ ਨਾ ਫਿਰ ਘੜਾ ਧੜਿਆ ਹੁੰਦਾ ਸੀ। ਇਹਨੂੰ ਅੱਲਾ ਨੇ ਭਾਗ ਲਾਇਆ ਫੁੱਟ ਕੇ ਤੇ ਬੇਲ ਬਣ ਗਈ। ਅੱਛਾ ਹਾਂਜੀ ਹਾਂਜੀ ਇਹ ਮੁੜ ਜਿਸ ਵੇਲੇ ਆਏ ਨੇ ਨਾ ਸਖੀ ਰੂੜੇ ਸ਼ਾਹ ਬਾਦਸ਼ਾਹ ਸਖੀ ਬਹਾਦਰ ਸ਼ਾਹ ਤੋਂ ਪਿੱਛੇ ਹਾਂਜੀ ਉਹ ਸਨ ਪਿੱਛੋਂ ਚੀਚੇ ਭਗਨੇ ਦੇ ਹਿੰਦੁਸਤਾਨ ਵਿੱਚ ਦੇ ਅੱਛਾ ਉੱਤਰ ਦੇ ਨੇ ਇੰਡੀਆ ਦੇ। ਸਹੀ। ਉਹ ਉਹਨਾਂ ਕੋਲ ਇਲਮ ਬੜਾ ਸੀ। ਬਾਦਸ਼ਾਹ ਸ਼ਹਿਨਸ਼ਾਹਾਂ ਕੋਲ ਨਾ ਬਹੁਤ ਇਲਮ ਸੀ ਜ਼ਿਆਦਾ। ਹਾਂਜੀ ਉਹਨਾਂ ਨਾਲ ਫਿਰ ਹੌਲੀ ਹੌਲੀ ਇਹਨਾਂ ਸਾਨੂੰ ਜੱਟਾਂ ਨੂੰ ਮੁਸਲਮਾਨ ਕੀਤਾ ਸਾਡੇ ਵਟਕੇ ਨੂੰ। ਅੱਛਾ ਹਾਂਜੀ ਚਲੋ ਮੁਸਲਮਾਨ ਹੋ ਗਿਆ ਉਹ। ਅਸੀਂ ਫਿਰ ਮੁਸਲਮਾਨ ਆਏ ਉਹ ਸਿੱਖ ਰਿਹਾ ਬਲਾਦਰੀ ਦੀ ਮੁੜੀ ਇੱਕੋ ਹੀ ਸੀ। ਆ ਖੂਨ ਤੇ ਇੱਕ ਹੀ ਸੀ। ਖੂਨ ਤੇ ਇੱਕ ਹੀ ਸੀ। ਹਾਲਾਂਕਿ ਹੁਣ ਗੈਲਾ ਸਾਡਾ ਡੇਰਾ ਸੀ ਉੱਥੇ ਉਹ ਵੀ ਵੱਸਦੇ ਸਨ। ਇੱਕ ਘਰ ਦੇ ਅਸੀਂ ਵੱਸਦੇ ਸਾਂ। ਸਹੀ। ਇਸੇ ਤਰ੍ਹਾਂ ਅਸੀਂ ਰਲ ਕੇ ਹੀ ਵੱਸਦੇ ਰਹੇ ਹਾਂ। ਤੇ ਵੈਰ ਸ਼ਾਹ ਪਿੰਡੀ ਜਿਹੜੀ ਪੰਡੀ ਸੀ ਨਾ ਉਹ ਕੋਈ ਨਹੀਂ ਸੀ। ਹਾਂਜੀ ਇਹ ਮੁੜ ਜਿਸ ਮੁਸਲਮਾਨ ਹੋਏ ਸਖੀ ਰੂੜੇ ਸ਼ਾਹ ਕੇ ਬਾਦਸ਼ਾਹਾਂ ਨੇ ਕੀਤੇ। ਅੱਛਾ ਤੇ ਇਹਨਾਂ ਕਲਮਾ ਪੜ੍ਹ ਲਿਆ। ਇਹਨਾਂ ਮੁੜ ਆਖਿਆ ਵੀ ਅਜ਼ਾਨ ਵੀ ਹੋਣੀ ਚਾਹੀਦੀ ਹੈ। ਅੱਛਾ ਹਾਂਜੀ ਇਹ ਮੁੜ ਉਦੋਂ ਨਾ ਸਾਡੇ ਦਾਦੇ ਪੜਦਾਦੇ ਜਿਹੜੇ ਕੋਈ 4 ਭਰਾ ਸਨ ਕਿਤੇ ਆਏ ਸਨ। ਕੀ ਨਾਂ ਸੀ ਤੁਹਾਡੇ ਪੜਦਾਦੇ ਦਾ? ਇਹ ਮੇਰੇ ਬਾਪ ਦੇ ਨਾਂ ਤੇ ਸੀ ਮੱਖਣ ਅੱਛਾ ਤੇ ਚਾਚੇ ਦੇ ਨਾਂ ਸੀ ਸਰਦਾਰ ਮੁਹੰਮਦ। ਸਹੀ ਹੋ ਗਿਆ। ਇਹ ਰਲ ਕੇ ਇਕੱਠੇ ਹੋਏ। ਇਹਨਾਂ ਆਖਿਆ ਵੀ ਉਹ ਜਦ ਸਰਦਾਰ ਮੁਹੰਮਦ ਸੀ ਨਾ ਜੀ ਜੀ ਸਾਡੇ ਬਾਪ ਤੋਂ ਵੱਡਾ ਸੀ। ਜੀ ਜੀ ਉਹਨੇ ਆਖਿਆ ਵੀ ਮੈਨੂੰ ਥੋੜੀ ਜਿਹੀ ਆਉਂਦੀ ਮੈਨੂੰ ਕੋਈ ਨਹੀਂ ਪਰ ਚਲੋ ਮੈਂ ਅਜਾਣਾ ਨਾ ਦੇ ਤੁਸੀਂ ਖਲੋ। ਅੱਛਾ ਇਹ ਮੁੜਕੋ ਜੀ ਜਿਹੜੇ ਸਾਨੇ ਬੰਨੇ ਖੜੇ ਰਹੇ। ਹਾਂਜੀ ਸਿੱਖ ਨਾਲ ਹਮਲਾ ਕਰਨ। ਹਾਂਜੀ ਉਹਨਾਂ ਅਜ਼ਾਨ ਪਾੜ ਦਿੱਤੀ ਔਰ ਜਿੰਨੀ ਉਹਦੀ ਪੜ੍ਹਨੀ ਤੋਂ ਉਨੀ ਸੀ। ਅੱਛਾ ਹਾਂਜੀ
ਇਸ ਤੋਂ ਫਿਰ ਅਸੀਂ ਇੱਥੇ ਰਹਿ ਗਏ ਹਾਂ, ਮੁਸਲਮਾਨ ਆ ਤਾਂ ਉਹ ਸਾਈ ਸਿੱਖ ਸਨ, ਫਿਰ ਉਹਨਾਂ ਜਾਣਾ ਹੀ ਸੀ, ਬਰਾਦਰੀ ਤੋਂ ਟੁੱਟ ਗਈ। ਹਾਂਜੀ ਫਿਰ ਪੋਹ ਦੀ ਰਾਤ ਹੋ ਗਈ, ਮੈਂ ਤੁਹਾਨੂੰ ਹੱਡ ਵਰਤੀ ਆਪਣੀ ਸੁਣਨਾ ਬਾਦਸ਼ਾਹ ਦੇ ਮੈਂ ਕੋਲ ਬੈਠਾ। ਪੋਹ ਦੀ ਰਾਤ ਹੋਵੇ, ਪੋਹ ਦੇ ਦਿਨ ਹੁਣ ਮਕਾਨ ਮੇਰੇ ਡਿੱਗ ਪਏ ਹੋਣ ਤੇ ਮੈਂ ਇੱਕ ਬਰਾਂਡੇ ਦੇ ਵਿੱਚ ਜੀ ਵਾੜੇ। ਅੱਛਾ। ਤੇ ਮੇਰੇ ਕੋਲ ਇੰਨੀ ਜਗ੍ਹਾ ਵੀ ਨਾ ਵੀ ਜਿਹੜੀ ਮੈਂ ਵੀ ਘਰ ਸੌਂ ਲਵਾਂ, ਮੈਂ ਬਾਦਸ਼ਾਹਾਂ ਕੋਲ ਸੌਂ ਨਹੀਂ ਲੈਂਦਾ। ਅੱਛਾ ਅੱਛਾ ਅੱਛਾ। 4 ਮਲੰਗ ਆ ਜਾਂਦੇ ਨੇ ਸ਼ਾਮ ਵੇਲੇ ਨਾਲ। ਚਲੋ ਲੰਮੇ ਪੈ ਗਏ ਆ। ਅੰਦਾਜ਼ਾ ਮੇਰਾ ਆਂਦਾ ਹੈ ਵੀ ਕੋਈ 1 ਦਾ ਟਾਈਮ ਹੋਣਾ ਹੈ। ਅੱਛਾ। ਬਾਦਸ਼ਾਹ ਉੱਠੇ ਤੇ ਮੈਂ ਹੁੱਕੇ ਦੀ ਟੋਪੀ ਟੋਈ ਹੈ, ਵੀ ਹੁੱਕਾ ਬੁੱਝ ਤਾਂ ਨਹੀਂ ਗਿਆ। ਮੈਨੂੰ ਨੇ ਦਰੀਸ ਜਾਗਣਾ, ਮੈਂ ਕਿਹਾ ਜੀ ਜਾਗਣਾ। ਉੱਠ, ਹਲਵਾ ਬਣਾਉਣਾ ਹੈ। ਪੋਹ ਦੇ ਦਿਨ ਹੁਣ ਝੜੀ ਲੱਗੀ ਹੋਵੇ ਤੇ ਨਿਸ਼ਈ ਹੋਵੇ ਤੇ ਮੁੜ ਉਹਦਾ ਤੇ ਕੱਖ ਨਹੀਂ ਰਹਿੰਦਾ ਬਣੇ ਨਿਕਲਿਆ। ਸਹੀ ਗੱਲ ਹੈ ਜੀ। ਮੈਂ ਨਾ ਜਿਕਾ ਦਿੱਤਾ ਵੀ ਬਾਬਾ ਜੀ ਦਿਨ 'ਚ ਚੜ੍ਹਦਾ ਹੈ ਤੇ ਹਲਵਾ ਬਣਾ ਲਾਂਗੇ। ਅੱਛਾ। ਸਰਕਾਰ ਫਰਮਾਨ ਲੱਗੇ ਨਹੀਂ ਹੁਣੇ ਬਣਾਉਣਾ। ਇੱਕ ਸਾਡੇ ਪਿੰਡ ਘੁਮਿਆਰ ਹੁੰਦਾ ਸੀ, ਆਮਾ ਜੀ ਕਰਕੇ ਉਹਨੂੰ ਆਂਦੇ ਸਨ, ਉਹਦੀ ਦੁਕਾਨ ਸੀ, ਆਓ ਉੱਥੇ ਕਰਕੇ। ਅੱਛਾ। ਮੈਂ ਉਹਦੇ ਕੋਲ ਗਿਆ, ਜਾ ਕੇ ਉਹਨੂੰ ਮੈਂ ਬੂਹਾ ਖੜਕਾ ਖੜਕੂ ਕੇ ਉਹਦੇ ਕੋਲ ਮੈਂ ਸੂਜੀ ਖੰਡ ਨਿਕਲ ਸ਼ੁਕਰ ਮੇਵੇ ਸ਼ੇਵੇ ਮੈਂ ਲੈ ਆਂਦੇ। ਅੱਛਾ। ਉਹ ਖੈਰ ਹਲਵਾ ਬਣ ਗਿਆ। ਸਹੀ। ਜੇ ਹਲਵਾ ਬਣ ਗਿਆ ਤੇ ਸਾਈਂ ਵੀ ਮੈਨੂੰ ਆਂਦੇ ਨੇ, ਬਾਦਸ਼ਾਹ ਫਰਮਾਉਂਦੇ ਨੇ ਵੀ ਇਹਨਾਂ ਨੂੰ ਉਠਾ। ਉਹ ਜਿਹੜੇ ਪ੍ਰਾਹੁਣੇ 4 ਆਏ ਸਨ। ਅੱਛਾ। ਮੈਂ ਉਹਨਾਂ ਨੂੰ ਆਖਿਆ, ਮੈਂ ਕਿਹਾ ਉਹਦਾ ਉੱਠੋ ਦਰਵੇਸ਼ ਵੱਲਾ ਦਿਓ ਬਈ, ਸਾਈਂ ਜਿਹੜਾ ਹਲਵਾ ਪੱਕਾ ਤੇ ਖਾ ਲਓ। ਹੁਣ ਉਹਨਾਂ ਇਹ ਸੀ ਨਿਸ਼ਈ ਸਨ ਵੀ ਮੀਂਹ ਤੇ ਬੰਨੇ ਲਈ ਸਾਡੇ ਨਲਕੇ ਤੋਂ ਮੂੰਹ ਹੱਥ ਵੀ ਧੋਣਾ ਪੈਣਾ। ਅੱਛਾ। ਉਹਨਾਂ ਊਂ ਕੀਤੀ। ਬਾਦਸ਼ਾਹ ਮੈਨੂੰ ਫਰਮਾਉਂਦੇ ਵੀ ਇਹਨਾਂ ਨੂੰ ਤੁਹਾਨੂੰ ਹੱਥ ਫੜ ਕੇ ਤੇ ਭਾਈ ਆ। ਅੱਛਾ। ਮੈਂ ਉਹਨਾਂ 'ਚ ਹੁਣ ਪਾ ਦਿੱਤਾ। ਮੈਨੂੰ ਉਹਦੇ ਲਿਆ ਦਾਬੜਾ ਤੇ ਲੋਟਾ ਲਿਆ, ਇਹਨਾਂ ਦੇ ਮੂੰਹ ਧੋਆ। ਮੈਂ ਦਾਬੜਾ ਲੈ ਕੇ ਲੋਟਾ ਲੈ ਕੇ ਮੈਂ ਉਹਨਾਂ ਦੇ ਮੂੰਹ ਧੋਆਏ। ਧੋਆ ਕੇ ਤੋਂ ਘਿਓ ਚੋਖਾ ਸੀ, ਹੁਣ ਉਂਗਲ ਤੇ ਸਖਣੀ ਮੂੰਹ 'ਚ ਜਾਣੀ ਸੀ। ਸਾਈਂ ਦੀ ਫਰਮਾਨ ਲੱਗੇ, ਜੇ ਬਾਬਾ ਜੀ ਦਿਨ ਉਹਨੇ ਕਿਹਾ ਯਦਿਆ ਸਾਰੀ ਰਾਤ ਸੌਣ ਨਹੀਂ ਦਿੱਤਾ, ਹਲਵਾ ਹਲਵਾ ਕਰਦਾ ਰਿਹਾ। ਅੱਛਾ। ਹਾਂਜੀ। ਤੇ ਹੁਣ ਬਣਿਆ ਖਾ ਲਾਇਆ ਹੁਣ। ਇਹ ਨਹੀਂ ਦੀ ਕਰਾਮਤ ਆ ਮੇਰੇ ਬਾਦਸ਼ਾਹ ਦੀ। ਹਾਂਜੀ। ਇੱਥੇ ਉਹ ਜੇ ਫੌਜਾ ਸਿੰਘ ਜਿਹੜੇ ਸਿੱਖ ਨੇ। ਹਾਂਜੀ। ਇੱਕ ਬਾਦਸ਼ਾਹ ਢੱਡਿਆਂ ਦਾ ਚੌਧਰੀ ਸ਼ੇਰ ਮੁਹੰਮਦ ਦਾ ਨਾਂ ਸੀ। ਉਹ ਦਰਵੇਸ਼ਾਂ ਦਾ ਭਾਈ ਸੀ। ਉਹਨੇ ਪਿੰਡੋਂ ਟੁਰਨਾ, ਬਦਾਮ ਨਿਕਲ ਸ਼ੁਕਰ ਬੂਟੀ ਦਾ ਸਮਾਨ ਉਹਨਾਂ ਰਗੜਾ ਰੁਗੜਾ ਲਾਉਣਾ ਤੋਂ ਬੇਲੀ ਸੀ ਬਾਦਸ਼ਾਹਾਂ ਦਾ। ਸਹੀ। ਉਹਨਾਂ ਸਾਹਿਬਾਨ ਮੰਗਿਆ ਵੀ ਸਾਹਿਬਾਨ ਦਿਓ। ਹਾਂਜੀ। ਇਹਨਾਂ ਦੇ ਦਿੱਤਾ ਉਹਨੂੰ ਢੱਡਿਆਂ ਵਾਲੇ। ਕੁਝ ਦਿਨ ਪਾਏ ਜਾਂ ਮਹੀਨਾ ਪਿਆ ਜਾਂ 10 ਦਿਨ ਪਏ, ਇਹਨਾਂ ਦਾ ਮਹਾਰਾਜ ਆਉਣਾ ਸੀ, ਗੁਰਦੁਆਰੇ ਆਉਣਾ ਹੁੰਦਾ ਸੀ। ਇਹਨਾਂ ਸਾਈਆਂ ਤੋਂ ਬਾਦਸ਼ਾਹਾਂ ਤੋਂ ਸਾਹਿਬਾਨ ਮੰਗਿਆ ਸਿੱਖਾਂ ਨੇ ਵੀ ਸਾਨੂੰ ਸਾਹਿਬਾਨ ਦਿਓ। ਬਾਦਸ਼ਾਹ ਆਖਿਆ ਨਹੀਂ ਸਾਹਿਬਾਨ ਨਹੀਂ ਅਸਾਂ ਦੇਣਾ, ਇਨਕਾਰੀ ਕਰ ਦਿੱਤੀ। ਉਹਨਾਂ ਸਿੱਖਾਂ ਨੇ ਆਖਿਆ ਫਿਰ ਚੰਗਾ, ਫਿਰ ਸਾਹਿਬ ਵੀ ਨਹੀਂ ਸਾਡੇ ਪਿੰਡ ਦਾ ਤੁਹਾਂ ਕਰਨਾ। ਅੱਛਾ। ਸਰਕਾਰ ਫਰਮਾਨ ਲੱਗੇ ਨਹੀਂ ਕਰਦਾ। ਇਹਨਾਂ ਕੋਈ ਭੰਗਵਾਂ ਨੂੰ ਨਿਕਲ ਜਾਣਾ, ਕਿਸੇ ਮਿਰਜ਼ਾ ਨੂੰ ਨਿਕਲ ਜਾਣਾ, ਮੌਕੇ ਤੋਂ ਸੈਰ ਕਰਕੇ ਨਾ ਆਪਣਾ ਲੈ ਆਉਣਾ। ਕੋਈ 5-7 ਦਿਨ ਗੁਜ਼ਰੇ। ਹਾਂਜੀ। ਉਹ ਸਿੱਖ ਦਾ ਮੁੰਡਾ ਬਿਮਾਰ ਹੋ ਜਾਂਦਾ। ਅੱਛਾ। ਫੌਜਾ ਸਿੰਘ ਦਾ ਚਲ ਬੂਟਾ ਹੀ ਨਾ ਹੋਵੇਗਾ ਉਹਦਾ, ਚਲ ਬੂਟਾ ਹੀ। ਉਹ ਬਿਮਾਰ ਹੋ ਜਾਂਦਾ। ਉਹਨਾਂ ਦੀ ਜਿਹੜੀ ਮਾਂ ਸੀ ਨਾ, ਉਹਨੇ ਪੁੱਛਿਆ ਵੀ ਅੱਜ ਕਿੰਨੇ ਦਿਨ ਹੋ ਗਏ ਨੇ ਸੈਰ ਵੀ ਫਕੀਰ ਨਹੀਂ ਕਰਨ ਆਏ, ਤੇ ਇੱਕ ਗੱਲ ਹੋਣੀ ਹੈ। ਅੱਛਾ। ਉਹਨੇ ਆਪਣੇ ਮੁੰਡੇ ਨੂੰ ਪੁੱਛਿਆ ਵੀ ਕਿਤੇ ਫਕੀਰਾਂ ਨਾਲ ਕੋਈ ਵੱਧ ਘੱਟ ਤਾਂ ਨਹੀਂ ਜੇ ਹੋਏ ਤੁਸੀਂ। ਹਾਂਜੀ। ਜਿਵੇਂ ਮਾਂ ਉਹਨਾਂ ਸਾਨੂੰ ਸਾਹਿਬਾਨ ਨਹੀਂ ਸੀ ਦਿੱਤਾ ਤੇ ਆਹ ਉਹਦਾ ਸੈਰ ਬੰਦ ਕਰ ਦਿੱਤਾ ਸੀ। ਅੱਛਾ। ਹਾਂਜੀ। ਉਹ ਮਾਈ ਨੇ ਆ ਕੇ ਤਰਲਾ ਲਿਆ ਬਾਦਸ਼ਾਹਾਂ ਦਾ, ਉਹ ਬੱਚਾ ਬਚ ਗਿਆ। ਅੱਛਾ। ਉਹ ਸੈਰ ਵੀ ਖੁੱਲ ਗਿਆ। ਹਾਂਜੀ। ਇਹਦੀਆਂ ਮੇਰੇ ਬਾਦਸ਼ਾਹ ਦੀਆਂ ਕਰਾਮਤਾਂ ਨੇ। ਸਹੀ ਹੋ ਗਿਆ। ਸਹੀ। ਸਾਡੇ ਘਰ ਦੇ ਤੇ ਤੁਹਾਨੂੰ ਮੈਂ ਅੱਗੇ ਗੱਲ ਸੁਣਾਈ ਹੈ ਕਿ ਸਾਡਾ ਬਾਪ ਜਿਹੜਾ ਸਖੀ ਰੂੜੇ ਸ਼ਾਹ ਦੇ ਮਰੀਜ਼ ਸੀ ਬਾਦਸ਼ਾਹ। ਸਹੀ ਹੋ ਗਿਆ। ਹਾਂਜੀ। ਤੇ ਉਹ ਵਧੀਆਂ ਬੁੱਧੀਆਂ ਤੋਂ ਫਿਰ ਲੋਕ ਕਰਦੇ ਸਨ। ਮਾਝੇ ਦੇ ਯਾਰ ਆਏ। ਅੱਛਾ। ਉਹਨਾਂ ਆਖਿਆ ਆ ਯਾਰ ਮੱਖਣਾ ਚੱਲੀਏ ਜਰਾ ਕੋ। ਕੀ ਕੰਮ ਕਰਦੇ ਸੀ? ਵਾਈ ਦਾ ਹੀ। ਅੱਛਾ, ਵਾਈ ਕਰਦੇ। ਹਾਂ। ਤੇ ਰਾਤ ਨੂੰ ਚੋਰੀ ਚਾਰੀ ਜੋ ਕਰਦੇ ਹਨ। ਅੱਛਾ। ਆਪ ਜਰਾ ਉੱਥੋਂ ਹੋ ਕੇ ਲੱਗੇ ਉਹਨੇ। ਅੱਛਾ। ਉਹਨੇ ਆਖਿਆ ਯਾਰ ਮੇਰੇ ਮੁਰਸ਼ਦ ਮੈਨੂੰ ਡੱਕਿਆ ਹੈ। ਅੱਛਾ। ਉਹਨਾਂ ਕੋ ਛੱਡੋ ਮੁਰਸ਼ਦ ਦਰਬਾਰੇ ਲੰਮਾ ਪਿਆ, ਇੱਥੋਂ ਨਿਕਲ ਚੱਲਨੇ ਤੇ ਚੱਲ ਕੇ। ਅੱਛਾ।
गए ये गए तो जाके ढग्गा खोलन लगा ਹਾਂ तो खुरली दे कुंडे नाल नथ बजी हुंदी सी ਅੱਛਾ ਉਹ ਜੇ ਢੱਗਾ ਖੋਲਣ ਲੱਗਾ ਕੜਕ ਸੱਪ ਲੜ ਗਿਆ ਅੱਛਾ ਸੱਪ ਲੜ ਗਿਆ ਸੱਪ ਲੜ ਗਿਆ ਚਲੋ ਲੈ ਆਂਦਾ ਹੁਣ ਵਰਗਾ ਜ਼ਮਾਨਾ ਹੁੰਦਾ ਛੱਡ ਆਉਂਦੇ ਹੁਣ ਆਪਣਾ ਜਿਹਦੇ ਨਾਲ ਦੇ ਬੇਲੀ ਸਾਨੂੰ ਉਹਨਾਂ ਵਿਚੋਰੀ ਕੀ ਕਰਨੀ ਸੀ ਉਹਨੂੰ ਨਾ ਚੁੱਕ ਚੱਕ ਕੇ ਪਿੰਡ ਆਂਦਾ ਅੱਛਾ ਦਾਦੀ ਬਿਸ਼ਤਨ ਆਈ ਉਹਨਾਂ ਆਖਿਆ ਉਹ ਜੀ ਸਾਈਂ ਜੀ ਮੱਖਣ ਰਾਤੀ ਪਾਣੀ ਲਾਉਣ ਗਿਆ ਸੀ ਉਹਨੂੰ ਕਰੇ ਕੱਖ ਲੱਗ ਗਿਆ ਅੱਛਾ ਸਰਕਾਰ ਫਰਮਾਨ ਲਗੇ ਮਾਈ ਕਿਉਂ ਐਵੇਂ ਕਰਨੀ ਹੈ ਸਾਨੂੰ ਪਤਾ ਜਿੱਥੇ ਕੱਖ ਲੱਗਾ ਹੈ ਚਲੋ ਮਿਹਰਬਾਨ ਫਕੀਰ ਸੀ ਟੁਰ ਗਿਆ ਤੇ ਜਾ ਕੇ ਉਹਨੇ ਗੱਲਾਂ ਮਖਣਾ ਗੱਲ ਤੇ ਤੋਬਾ ਸੱਚੀ ਦੀ ਹੈ ਨਾ ਹਾਂਜੀ ਤੇ ਉਂਝੇ ਵੀ ਕੱਚਿਓਂ ਪੱਕੇ ਪੈਣਗੇ ਅੱਛਾ ਹਾਂ ਤੇ ਮੁੜ ਮਹੱਲ ਬਣੇ ਨੇ ਨਾ ਲੋਕਾਂ ਸਾਰਿਆਂ ਦੇਖੇ ਨੇ ਖਾਣਾ ਸਹੀ ਹੋ ਗਿਆ ਤੁਹਾਨੂੰ ਦੱਸਿਆ ਦਰਬਾਰ ਸ਼ਰੀਫ ਤੋਂ ਬਗੈਰ ਇੱਟ ਪੱਕੀ ਨਹੀਂ ਸੀ ਸਾਡੇ ਪਿੰਡ ਦੇ ਵਿੱਚ ਕਿਸੇ ਲੋਕ ਕਿਸੇ ਬੰਦੇ ਦੀ ਭਾਵੇਂ ਕਿੱਡਾ ਕੋਈ ਨਵਾਬ ਸੀ ਯਾਰ ਸਹੀ ਹੋ ਗਿਆ ਹਾਂਜੀ ਤੇ ਜੇ ਕੋਈ 12 ਮਾਹ ਭਰਨੇ ਜੇ ਤੇ ਉਹ ਭਰਦੇ ਨੇ ਉਹ ਕੀ ਇਮਾਮ ਮਹੀਨਿਆਂ ਦੇ ਨਹੀਂ ਪੜੋ ਅੱਛਾ ਜੀ ਆਊਜ਼ੁ ਬਿੱਲਾਹਿ ਮਿਨਸ਼ ਸ਼ੈਤਾਨਿਰ ਰਜੀਮ ਬਿਸਮਿल्लाहिर रहमानिर रहीम बाबे बादशाह दी मैं मदाह पढ़ने लगा हाँ जी बादशाह ने लिखा सभी जग तारन को हिंदी है सभी जग तारन को दीन के स्वारन को पाप के बडारन को मेरा नौशो हादी गंज बख्श पीर है जिसने फ़क्र किया अली जैसे लालन में लाली तैसे नौशो के फ़कीर हैं फ़कीर तो किया रहमान देते आज़ां को दान करो मुश्किलां उसान तेरी सच्ची माधीर है बहादुर शाह जस गाया ध्यान कदमों पे लाया ऊपर है तेरा साया नियामत पाई भरपूर है नियामत पाई भरपूर है गर्चे हमारे मोहतरम 7 लाख जन्म कमीर है दोनों जहान में आसरा मेरा नौशो हादी पीर है मेरा नौशो हादी पीर और भी कोई कर दईए जो पैदा कीते बराकी सवार जदों पैदा कीते लो लाके नमा तेरे दर पर आया मैं बेकस गदा करो गौर मेरी जो नामे खुदा मेरे मस्कीन दी मुश्किल नूं हल कर दो जी मुश्किल कुशा है तू शेरे खुदा है तू शेरे खुदा चेतर चेतनी लगदा कहते अडीका नित मैं हज़रत शाह अली इमाम नूं किहड़ा अजकल जावे नजफ दे वल देवे मेरे पैगाम नूं हिजर दी खिच होया दिल जिच मिलो पल विच शर्मा ने नाम नूं मरातब शाह जी ना तरसाओ है इस गुलाम विसाख विसार ना उगन हार ते दई ददार शासन प्यारिया फिरां दे रैन पलकनी चैन वगदे नैन गमा ने मारिया सिगा मौजूद रिऊं तू दूर पर नूर चमक नरानी तारिया मरात बलाल ना वेखी हाल मैं तन मन तैंथी वारिया जेठ जनाब हुसैन सैयद सकलैन शाहदा रैन सभी जग जानदा कुठा शबीर बिना तकसीर मनी तकदीर हुक्म पाक रहमान दा कूफे दे लोक लटेंदे ने झोक नेज़े दी नोक ते विरद कुरान दा मरात बिशा सबर वाह वाह दखलाए रात नूर ईमान दा ये हाड़ करा फरियाद जुल्म दे दाग अली शाह सजाद कईयां सिर बीतियां उठां दी डार कुछ हरम सवार नाले पकड़ मुहारा मंजलां कीतियां पैरी जंजीर होए दलगीर दुखी मशीर नी खबरां लीतियां मरात पाक करामत कैदी इमाम जा शाम नमाजां नीतियां सामन सार करा तसीम तजीम मैं बाकर शाह ने दिल सोच वेखा किस रोज हसन फरोज मनवर माह नू है मुश्किल बड़ी मुसीबत बड़ी अडीका खड़ी मैं सोने दे राह नू मरात बचाओ किते दिल होसन पल विच करो मैं वल लुत्फ नगाह पादलों भाग पैनगे जाग फड़ी मैं वाग इमाम जाफर सरकार दी करन खुद पीर नज़र कसीर कोई तदबीर इस बीमार दी कोई नहीं थां किधर नू जां फड़ हुण बां मैं लचार दी मरातब लाल करी ख्याल फिलहाल सजद लजपाल हमेश पकार दी असू फेर गवां दा घेर ते काश मशेर नहीं वागा मोड़ियां है किस्मत जई सुनी नहीं गई मैं कई लिख लिख अर्जियां टोरियां तू बेपरवाह दा शाह दा शाह ग्रामी जा जियो नी जोड़ियां मरातब खबर मैं वल कल हिजर दा सल करेंदा ही जोरियां कतक किधरे आते मुख दखला इमाम रजा कुरानी है ताम सरातुल मुस्तकीम तू आप अमीन हादी ए दीन सच मबीन बेहक अनैता मरातब शाह जानी सच पक्की गल तक जिन्हां नू शक ना होण
ਸ਼ਫਾਤਾਂ। ਵਾਹ ਜੀ ਮਗਰ ਮੁਸ਼ਕਲ ਹੋਈ ਗੁਜ਼ਰਾਨ ਤਕੀ ਦੀ ਸ਼ਾਨ ਸ਼ਤਾਬੀ ਆਓ ਜੀ ਗੱਲ ਪੈ ਵਕਤ ਕੁਆਸੇ ਵਕਤ ਦਿਹਾੜੇ ਨੇ ਸਖਤ ਪਰ ਨਜ਼ਰ ਕਰਮ ਦੀ ਫਰਮਾਓ ਜੀ ਇਹ ਦਿਲ ਅਰਜ਼ ਗਰਜ਼ ਤੇ ਮਰਜ਼ ਹਟਾਓ ਜੀ ਮਰਾਤ ਵਿਛਾ ਵੰਡਾ ਖੰਡ ਜਰਾ ਰਾਂ ਸੰਗ ਪਰ ਸਦਾ ਚਿਹਰਾ ਦਿਖਲਾਓ ਜੀ। ਵਾਹ ਜੀ ਵਾਹ ਪੋਪੁਰ ਜੇ ਦਿਲਬਾਜ ਪਿਆਰੇ ਨਕੀ ਸਹਾਰੇ ਮਨੋ ਵਸਾਰੀਆਂ ਬੁੜੀਆਂ ਧਾਈਆਂ ਵਿੱਚ ਜਦਾਈਆਂ ਪਈਆਂ ਨੇ ਖੁਆਰੀਆਂ ਕੌਣ ਗਮ ਖਾਰ ਜਾਵੇ ਦਰਬਾਰ ਦੱਸੇ ਸਰਕਾਰ ਨੂੰ ਗੱਲਾਂ ਸਾਰੀਆਂ ਮਰਾਤਮ ਮੈਂ ਬਲਿਹਾਰੀ ਆ ਮਿਲਕ ਵਾਰੀ ਹਟਣ ਬਿਮਾਰੀਆਂ ਮੰਗ ਮੌਤ ਵਿੱਚ ਵਕਤ ਅਖੀਰੀ ਹਜ਼ਰਤ ਅਸਗਰ ਆਓ ਜੀ ਇਜ਼ਰਾਈਲ ਨਕੀਬ ਤੇ ਕੋਈ ਵਕੀਲ ਬਚਾਓ ਜੀ ਕਬਰ ਸਵਾਲ ਜਵਾਬ ਅਜ਼ਾਬ ਤੇ ਕੁੱਲ ਅਜ਼ਾਬ ਛਡਾਓ ਜੀ ਨਾਮ ਰਸੂਲ ਮਕਬੂਲ ਮਰਾਤ ਬਰਜ਼ ਕਬੂਲ ਕਰਾਓ ਜੀ। ਫੱਗਣ ਫੜ ਕੇ ਆਪਣੀ ਹੱਥੀਂ ਇਮਾਮ ਮਹਿਦੀ ਪੁਲ ਸਲਾਤ ਨਗਾਓ ਜੀ ਸਦਕਾ ਆਪਣੀ ਜਦ ਕਰਮ ਦੇ ਕੌਸਰ ਜਾਮ ਭਲਾਓ ਜੀ ਸ਼ਾਦ ਰਵੇ ਦਿਲ ਸ਼ਾਦ ਮਰਾਤ ਬਸਲ ਮਰਾਦ ਪਚਾਓ ਜੀ। ਅੱਲਾਹੁਮਾ ਸੱਲੀ ਅਲਾ ਮੁਹੰਮਦ ਵਲਾ ਮਾਸ਼ਾਅੱਲਾ ਜੀ ਬਹੁਤ ਮਿਹਰਬਾਨੀ ਬਜ਼ੁਰਗੋ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।